2018 ਨੂੰ ਅਗਰ ਪਾਕਿਸਤਾਨ ਦੀ ਸਿਆਸਤ ਵਿੱਚ ਤਬਦੀਲੀ ਦਾ ਸਾਲ ਆਖਿਆ ਜਾਵੇ ਤੇ ਗਲਤ ਨਹੀਂ ਹੋਵੇਗਾ। इस साल 2008 ਤੇ 2013 ਤੋਂ ਬਾਅਦ ਤੀਜੀ ਵਾਰੀ ਮੁਲਕੀ ਇਕਤਦਾਰ ਇੱਕ ਜਮਹੂਰੀ ਹਕੂਮਤ ਵੱਲੋਂ ਦੂਜੀ ਜਮਹੂਰੀ ਹਕੂਮਤ ਵੱਲ ਮੁੰਤਕਲ ਹੋਇਆ, ਜਿਹੜਾ ਕਿ ਜਮਹੂਰੀਅਤ ਵਾਸਤੇ ਇੰਤਹਾਈ ਮੁਸਬਤ ਤੇ ਅਹਿਮ ਇਕਦਾਮ ਆਖਿਆ ਜਾ ਸਕਦਾ ਹੈ। ਇਲੈਕਸ਼ਨਸ 2018 ਦੇ ਰਿਜ਼ਲਟਸ ਤੇ ਕਈ ਸਿਆਸੀ ਜਮਾਤਾਂ ਵੱਲੋਂ ਇਤਰਾਜ਼ਾਤ ਸਾਹਮਣੇ ਆਉਣ ਦੇ ਬਾਵਜੂਦ ਸਾਰੀਆਂ ਸਿਆਸੀ ਜਮਾਤਾਂ ਨੇ ਬਿਲਾਖਰ ਇਹਨਾਂ ਨਤੀਜਿਆਂ ਨੂੰ ਤਸਲੀਮ ਕੀਤਾ। 2018 ਵਿੱਚ ਵੱਡੇ ਸਿਆਸੀ ਨਾਂ ਤੇ ਜਮਾਤਾਂ ਨੇ ਆਪਣੇ ਅਰੂਜ ਤੇ ਜ਼ਵਾਲ ਵੀ ਵੇਖੇ। ਜੇ ਤਹਿਰੀਕੇ ਲਬੈਕ ਦੀ ਗੱਲ ਕਰੀਏ ਤੇ 2017 ਵਿੱਚ ਇੱਕ ਤਾਕਤਵਰ ਮਜ਼ਹਬੀ ਗਰੁੱਪ ਦੇ ਤੌਰ ਤੇ ਸਾਹਮਣੇ ਆਉਣ ਵਾਲੀ ਤਹਿਰੀਕੇ ਲਬੈਕ ਨੇ ਇਲੈਕਸ਼ਨਸ 2018 ਵਿੱਚ ਨਾ ਸਿਰਫ ਹਿੱਸਾ ਲਿਆ ਬਲਕਿ ਅੱਛੇ ਖਾਸੇ ਵੋਟ ਲੈਣ ਵਿੱਚ ਵੀ ਕਾਮਯਾਬ ਰਹੀ। ਤਹਿਰੀਕੇ ਲਬੈਕ ਸਿੰਧ ਅਸੈਂਬਲੀ ਦੀਆਂ ਸਿਰਫ 2 ਸੀਟਾਂ ਜਿੱਤ ਸਕੀ, ਪਰ ਕਈ ਹਲਕਿਆਂ ਵਿੱਚ ਕਈ ਉਮੀਦਵਾਰਾਂ ਨੂੰ ਹਰਾਉਣ ਲਈ ਇਸ ਜਮਾਤ ਦਾ ਕਿਰਦਾਰ ਕਾਬਲੇ ਜ਼ਿਕਰ ਆਖਿਆ ਜਾ ਸਕਦਾ ਹੈ। तख्ते लाहौर वाल आईए तो इत्थे भी बड़ी वड्डी तब्दीली नज़र आई। जदों 10 साल तक हुकूमत करने वाली मुस्लिम लीग नून दे दौर का सूरज डुब गया तो तहरीक इंसाफ ने इत्तेहादिया नाल मिल के पंजाब विच हुकूमत बना ली। सिंध की सियासत का जिक्र MQM तो बगैर किवें पूरा हो सकता है। सिंध की दूजी वड्डी जमात MQM जिहदे कोल शहरी हलकियां विचों कौमी असैंबली दीयां 17 सीटां सन, वो MQM 2018 के इलैक्शन रिजल्ट्स विच सिर्फ 6 सीटां हासिल कर सकी ते तहरीक इंसाफ ते तहरीक लबैक ने सिंध विच भी MQM ਨੂੰ ਵੱਡਾ ਡੈਂਟ ਪਾਇਆ। 2018 ਮੌਰੂਸੀ ਸਿਆਸਤ ਵਾਸਤੇ ਵੀ ਖਤਰਨਾਕ ਸਾਬਤ ਹੋਇਆ ਤੇ ਮਰੀਮ ਨਵਾਜ਼ ਜਾਂ ਬਿਲਾਵਲ ਵੱਲ ਪਾਰਟੀ ਕਿਆਦਤ ਦੀ ਮੁੰਤਕਿਲੀ ਕਰਪਸ਼ਨ ਕੇਸਾਂ ਦੀ ਵਜ੍ਹਾ ਤੋਂ ਨਾ ਸਿਰਫ ਜਮੂਦ ਦਾ ਸ਼ਿਕਾਰ ਨਜ਼ਰ ਆ ਰਹੀ ਹੈ ਬਲਕਿ ਇਹ ਖਦਸ਼ਾ ਵੀ ਪੈਦਾ ਹੋ ਗਿਆ ਹੈ ਕਿ ਸਿਆਸਤਦਾਨਾਂ ਦੀ ਇਹ ਅਗਲੀ ਨਸਲ ਆਪਣੇ ਬਜ਼ੁਰਗਾਂ ਤੇ ਹੋਣ ਵਾਲੇ ਕਰਪਸ਼ਨ ਕੇਸਾਂ ਦੇ ਭਾਰ ਥੱਲੇ ਦਬ ਕੇ ਨਾ ਰਹਿ ਜਾਵੇ। 2018 ਦੀ ਸਿਆਸਤ ਦੇ ਵੱਡੇ ਨਾਵਾਂ ਨੇ ਵੀ ਇਸ ਸਾਲ ਤਬਦੀਲੀ ਵੇਖੀ, ਜਿਨ੍ਹਾਂ ਵਿੱਚੋਂ ਇਮਰਾਨ ਖਾਨ ਆਪੋਜੀਸ਼ਨ ਤੋਂ ਹਕੂਮਤ ਤੇ ਨਵਾਜ਼ ਸ਼ਰੀਫ ਹਕੂਮਤ ਤੋਂ ਜੇਲ੍ਹ ਵਿੱਚ ਚਲੇ ਗਏ। 2018 ਵਿੱਚ ਪੀਪਲਜ਼ ਪਾਰਟੀ ਨੇ ਪੰਜਾਬ ਵਿੱਚ ਉਹ ਤਬਦੀਲੀ ਵੇਖੀ ਕਿ ਹੁਣ ਪੰਜਾਬ ਵਿੱਚ ਕਿਧਰੇ ਪੀਪਲਜ਼ ਪਾਰਟੀ ਨਜ਼ਰ ਹੀ ਨਹੀਂ ਆਉਂਦੀ। ਸਿਆਸਤ ਦੇ ਮੈਦਾਨ ਦੇ ਅਹਿਮ ਖਿਲਾੜੀ ਮੌਲਾਨਾ ਫਜ਼ਲੁਰ ਰਹਿਮਾਨ ਵਾਸਤੇ 2018 ਇੰਤਹਾਈ ਤਸ਼ਵੀਸ਼ ਦਾ ਬਾਇਸ ਰਿਹਾ ਤੇ ਹੁਣ ਬਜ਼ਾਹਰ ਮੌਲਾਨਾ ਦੀ ਸਿਆਸਤ ਆਪਣੇ ਇਖਤਤਾਮ ਵੱਲ ਵੱਧਦੀ ਨਜ਼ਰ ਆ ਰਹੀ ਹੈ। ਭਾਵੇਂ ਮੁਤਹਿਦਾ ਮਜਲਿਸ ਅਮਲ ਨੇ 2018 ਦੇ ਇਲੈਕਸ਼ਨਸ ਵਿੱਚ ਕੁਝ ਸੀਟਾਂ ਤਾਂ ਹਾਸਲ ਕੀਤੀਆਂ ਨੇ, ਪਰ ਮੌਲਾਨਾ ਫਜ਼ਲੁਰ ਰਹਿਮਾਨ ਇਹਨਾਂ ਇਲੈਕਸ਼ਨਾਂ ਵਿੱਚ ਕਿਸੇ ਵੀ ਸੀਟ ਤੋਂ ਕਾਮਯਾਬ ਨਾ ਹੋ ਸਕੇ। ਨਵੇਂ ਸਾਲ ਦੀ ਮੁਬਾਰਕਬਾਦ ਦੇ ਨਾਲ ਇਹ ਉਮੀਦ ਕੀਤੀ ਜਾਂਦੀ ਹੈ ਕਿ 2019 ਪਾਕਿਸਤਾਨ ਵਾਸਤੇ ਬਿਹਤਰੀ ਦਾ ਸਾਲ ਹੋਵੇਗਾ ਤੇ ਤਬਦੀਲੀ ਸਰਕਾਰ ਆਵਾਮ ਨਾਲ ਕੀਤੇ ਗਏ तमाम ਵਾਅਦੇ ਪੂਰੇ ਕਰੇਗੀ। ਖਾਸ ਤੌਰ ਤੇ ਜਿਹੜੀ ਦੌਲਤ ਮੁਲਕੋਂ ਬਾਹਰ ਭੇਜੀ ਗਈ ਸੀ ਉਹ ਵਾਪਸ ਲਿਆਂਦੀ ਜਾਏਗੀ ਤੇ ਮੁਲਕ ਦੀ ਮੁਆਸ਼ੀ ਸੂਰਤ-ਹਾਲ ਬਿਹਤਰ ਕੀਤੀ ਜਾਏਗੀ। अगर इमरान खान ने अवाम नाल कीते गए अपने ये सारे वादे पूरे ना कीते या इमरान खान किसी सियासी मुफाहमत का शिकार होकर पिछे हटे तो फिर उन्हां कोल अवाम नूं कहण वास्ते कुछ नहीं होवेगा ते अवाम अपने फैसले ते नज़रसानी का हक महफूज रखती है।